ਮਿੰਟੂ ਜੀ ਸ਼ੁਰੂਆਤ ਕਰੀਏ। ਬਹੁਤ ਹੀ ਮੁਕੱਦਸ ਅਸਥਾਨ ਕਮੇਟੀ ਸੇਵਾਦਾਰਾਂ ਵੱਲੋਂ ਬਜ਼ੁਰਗ ਦੇ ਨਾਲ ਧੱਕਾ ਮੁੱਕੀ ਹੋਈ ਹੈ। ਵੀਡੀਓ ਵਾਇਰਲ ਹੋਈ ਹੈ। ਐਸਜੀਪੀਸੀ ਨੇ ਐਕਸ਼ਨ ਲਿਆ। ਵੀਡੀਓ ਅੰਮ੍ਰਿਤਸਰ ਦੀ ਹੈ ਜਾਂ ਕਿਸੇ ਹੋਰ ਥਾਂ ਦੀ ਹੈ ਜੀ? ਬਿਲਕੁਲ ਜੀ, ਕਮੇਟੀ ਦੇ ਸੇਵਾਦਾਰ ਤਾਂ ਇਹ ਦਰਬਾਰ ਸਾਹਿਬ ਦੀ ਵੀਡੀਓ ਹੈ ਜੀ ਤੇ ਜਿਹੜੀ ਤੇਜ਼ੀ ਨਾਲ ਵਾਇਰਲ ਹੋਈ ਅੱਜ ਸਵੇਰੇ ਨੂੰ। ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਵੀਡੀਓ ਜਿਹੜੀ ਹੈ ਦੇਖਣ ਨੂੰ ਮਿਲੀ। ਜੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਇੱਥੋਂ ਦੇ ਜਿਹੜੇ ਮੁੱਖ ਧਾਰਾ ਦੇ ਚੈਨਲ ਨੇ ਜਦੋਂ ਉਹਨਾਂ ਨੇ ਟੈਲੀਕਾਸਟ ਕਰ ਦਿੱਤੀ ਤਾਂ ਫਿਰ ਤਾਂ ਰਹਿੰਦੀ ਸਹਿੰਦੀ ਕਸਰ ਜਿਹੜੀ ਉਹ ਨਿਕਲ ਜਾਣੀ ਸੀਗੀ। ਦਰਅਸਲ ਇੱਕ ਬਜ਼ੁਰਗ ਹੈ ਜਿਹੜੇ ਮੇਰੇ ਖਿਆਲ ਦੇ ਨਾਲ 70 ਕੁ ਸਾਲ ਦੇ ਕਰੀਬ ਦੇ ਹੋਣੇ ਆ, ਦੇਖਣ ਦੇ ਵਿੱਚ ਨਜ਼ਰ ਆਉਂਦਾ, ਜਿਹੜਾ ਕਾਫੀ ਕਮਜ਼ੋਰ ਨੇ, ਤਾਂ ਉਹ ਬੈਠੇ ਨੇ ਪੌੜੀਆਂ ਤੇ ਜਿਹੜੇ ਉਹ ਸੇਵਾਦਾਰ ਹੈ ਉਹ ਮਾੜਾ ਜਿਹਾ ਉੱਠਣ ਲੱਗਦੇ ਤੇ ਮਤਲਬ ਕਿ ਬਹੁਤ ਜਿੱਦਾਂ ਕਿਸੇ ਚੀਜ਼ ਨੂੰ ਆਪਾਂ ਘੜੀਸਦੇ ਆ, ਤਾਂ ਇਸ ਤਰ੍ਹਾਂ ਦੋ ਚਾਰ ਮੇਰੇ ਖਿਆਲ ਦੇ ਨਾਲ ਸੁਣ ਮੁੱਕੇ ਵੀ ਕੀਤੇ। ਤੇ ਉਸ ਤੋਂ ਬਾਅਦ ਫਿਰ ਦੂਸਰੀ ਕਤਾਰ ਦੇ ਵਿੱਚ ਜਿੱਧਰ ਲੋਕ ਖਲੋਤੇ ਸਨ ਉਧਰ ਜੰਗਲਾ ਖੋਲ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉੱਥੇ ਖੜਾ ਕਰ ਦਿੱਤਾ। ਤਾਂ ਇਸ ਸਾਰੇ ਵਰਤਾਰੇ ਦੀ ਕਿਸੇ ਨੇ ਵੀਡੀਓ ਸ਼ੂਟ ਕਰ ਲਈ ਤੇ ਉਹ ਵੀਡੀਓ ਜਿਹੜੀ ਆ ਫਿਰ ਮੁੜ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਵਿੱਚ ਆ ਗਈ। ਤਾਂ ਇਹ ਸਾਰੀ ਕਹਿ ਲਓ ਕਿ ਇਸ ਵੇਲੇ ਉੱਥੋਂ ਦੀ ਸੂਰਤ ਹਾਲ ਆ ਜੋ ਉੱਥੇ ਦੀ ਵੀਡੀਓ ਪ੍ਰਤੱਖਦਰਸ਼ੀ ਨੇ ਬਣਾਈ। ਉਹਦੇ ਮੱਦੇਨਜ਼ਰ ਜੇ ਆਪਾਂ ਦੇਖੀਏ ਤਾਂ ਸ਼ਾਇਦ ਉਹ ਜਦੋਂ ਗੁਰੂ ਸਾਹਿਬ ਦੀ ਸਵਾਰੀ ਨਿਕਲਦੀ ਆ ਸ਼ਾਇਦ ਉਸ ਵੇਲੇ ਦਾ ਵੇਲਾ ਹੋਵੇਗਾ। ਪਰ ਉੱਥੇ ਪੌੜੀਆਂ ਦੇ ਵਿੱਚ ਮੈਂ ਗੌਰ ਨਾਲ ਵੇਖਿਆ ਕਿ ਇੱਕ ਵਿਅਕਤੀ ਹੋਰ ਬੈਠਾ ਤੇ ਉਹਨੂੰ ਕੁਛ ਨਹੀਂ ਕਿਹਾ ਜਾਂਦਾ। ਜਦੋਂ ਬਜ਼ੁਰਗ ਉੱਠਣ ਲੱਗਦਾ, ਹੋ ਸਕਦਾ ਕੁਛ ਬਜ਼ੁਰਗ ਨੇ ਕੋਈ ਜ਼ਿੱਦ ਕੀਤੀ ਹੋਵੇ ਜਾਂ ਕੁਛ ਉਹਨਾਂ ਨੂੰ ਲੱਗਦਾ ਹੋਵੇ ਜਾਂ ਕੋਈ ਇਹਨਾਂ ਨੇ ਵਿਸ਼ੇਸ਼ ਲਾਂਘਾ ਬਣਾਇਆ ਹੋਵੇ ਜਿਹਦੇ ਵਿੱਚ ਉਹ ਖੜਾ ਸੀਗਾ। ਹੁਣ ਵਿਚਲੀ ਗੱਲ ਦਾ ਤਾਂ ਪਤਾ ਨਹੀਂ ਲੱਗਿਆ, ਪਰ ਕਾਰਨ ਕੁਛ ਵੀ ਰਿਹਾ ਹੋਵੇ ਤਾਂ ਇਹ ਇਸ ਤਰ੍ਹਾਂ ਮਤਲਬ ਕਿ ਕਿਸੇ ਬਜ਼ੁਰਗ ਦੀ ਇੱਜ਼ਤ ਉਛਾਲ ਦੇਣੀ, ਉਹਨੂੰ ਜਲੀਲ ਕਰ ਦੇਣਾ, ਉਹਨੂੰ ਕੁੱਟਣਾ ਮਾਰਨਾ ਸਰੀਰਕ ਤੌਰ ਤੇ ਬਹੁਤ ਮਾੜੀ ਗੱਲ ਹੈ, ਮੰਦਭਾਗੀ ਗੱਲ ਹੈ। ਪਰ ਇਹ ਪਹਿਲੀ ਵਾਰੀ ਤਾਂ ਹੋਇਆ ਨਹੀਂ, ਅੱਗੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਸੇਵਾਦਾਰਾਂ ਦੀਆਂ। ਪਿੱਛੇ ਜੇ ਇੱਕ ਪ੍ਰਵਾਸੀ ਔਰਤ ਨੂੰ ਵੀ ਕੁੱਟਿਆ ਗਿਆ ਸੀ, ਪਿਸ਼ਾਬ ਨਿਕਲ ਗਿਆ ਉਹਦਾ, ਹਾਲਾਂਕਿ ਉਹਦੀ ਗਲਤੀ ਸੀ, ਉਹ ਤੰਬਾਕੂ ਯੂਜ਼ ਕਰਨ ਲੱਗ ਪਈ, ਕਿਤੇ ਪਈ ਸੀ ਬਰਾਂਡੇ 'ਚ। ਪਰ ਮਤਲਬ ਕਿ ਜਦੋਂ ਇਸ ਤਰ੍ਹਾਂ ਕੁੱਟਦੇ ਹੋ ਮਾਰਦੇ ਹੋ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਫਿਰ ਉਹ ਚੀਜ਼ ਜਿਹੜੀ ਹੈ ਨਾ ਫਿਰ ਲੋਕਾਂ 'ਚ ਜਦੋਂ ਜਾਂਦੀ ਆ ਉਹ ਜੋ ਉਸ ਵੇਲੇ ਪੀੜਤ ਹੁੰਦਾ ਹੈ ਤਾਂ ਸਾਰੀ ਹਮਦਰਦੀ ਉਹਦੇ ਨਾਲ ਹੀ ਜੁੜਦੀ ਆ ਹਮੇਸ਼ਾ ਕਿ ਬਈ ਇਸ ਬੰਦੇ ਨੂੰ ਕਿਉਂ ਮਾਰਿਆ ਜਾ ਰਿਹਾ, ਕਿਉਂਕਿ ਤੁਹਾਡੀ ਡਿਊਟੀ ਇਹੋ ਆ ਕਿ ਪਹਿਲੀ ਗੱਲ ਹੈ ਇੱਕ ਵਰਜਿਤ ਚੀਜ਼ ਜਿਹੜੀ ਅੰਦਰ ਨਾ ਜਾਵੇ, ਕੋਈ ਗਲਤੀ ਨਾ ਕਰੇ, ਨਿਗਾਹ ਰੱਖੋ। ਜੇ ਕੋਈ ਕਰਦਾ ਤਾਂ ਉਹਨੂੰ ਸਮਝਾਓ, ਜੇ ਨਹੀਂ ਹਟਦਾ ਤਾਂ ਫਿਰ ਤੁਹਾਡੇ ਕੋਲ ਜੋ ਵੀ ਕਾਇਦਾ ਕਾਨੂੰਨ ਹੈ, ਉੱਥੇ ਗਲਿਆਰਾ ਚੌਂਕੀ ਹੈ, ਇੱਥੇ ਪੜਾ ਦਿਓ, ਜੋ ਹੋ ਸਕਦਾ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕਰ ਦਿਓ। ਤਾਂ ਬਹਰਹਾਲ ਇਹ ਸਾਰਾ ਕੁਛ ਜਿਹੜਾ ਉਹ ਫਿਰ ਜਦੋਂ ਚੈਨਲਾਂ ਤੇ ਚੱਲਿਆ, ਧਾਮੀ ਸਾਹਿਬ ਨੇ ਵੀ ਇਹਦੇ ਚ ਸਟੇਟਮੈਂਟ ਦਿੱਤੀ, ਫਿਰ ਜਿਹੜੇ ਇਹਨਾਂ ਦੇ ਐਡੀਸ਼ਨਲ ਸੈਕਟਰੀ ਹੈਗੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਨਿੰਦਾ ਕੀਤੀ ਤੇ ਬਾਅਦ ਦੇ ਵਿੱਚ ਲੋਹੜੇ ਵੇਲੇ ਤੋਂ ਬਾਅਦ ਇਹ ਖਬਰਾਂ ਆ ਗਈਆਂ ਕਿ ਦਰਅਸਲ ਇਹਨਾਂ ਨੇ ਮਤਲਬ ਕਿ ਉਹ ਜਿਹੜੇ ਦੋ ਮੁਲਾਜ਼ਮ ਸੀ ਉਹ ਸਸਪੈਂਡ ਕਰ ਦਿੱਤੇ ਨੇ। ਤਾਂ ਇਹ ਮੇਰੇ ਖਿਆਲ ਦੇ ਨਾਲ ਅੰਮ੍ਰਿਤ ਵੇਲੇ ਜਿਹੜੀ ਸੁਨਹਿਰੀ ਪਾਲਕੀ ਸਾਹਿਬ ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਨੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਕਰ ਲਈ ਲਿਆਂਦੇ ਜਾਂਦੇ ਨਾ, ਉਸ ਸਮੇਂ ਦੀ ਹੋਈ ਘਟਨਾ ਹੈ। ਜੇ ਆਪਾਂ ਦੇਖੀਏ ਤਾਂ ਜਿਹੜੀ ਖਿੱਚਾ ਤੋਈ ਹੋਈ ਆ, ਤਾਂ ਖੈਰ ਜੋ ਵੀ ਹੈ ਬਹੁਤ ਮਾੜੀ ਗੱਲ ਕੀਤੀ ਹੈ, ਬਹੁਤ ਹੀ ਆਪਾਂ ਕਹੀਏ ਕਿ ਮੰਦਭਾਗਾ ਹੈ ਵਰਤਾਰਾ। ਵੈਸੇ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ ਜਦੋਂ ਮਤਲਬ ਕਿ ਪਾਲਕੀ ਸਾਹਿਬ ਲਿਆਂਦੀ ਜਾਂਦੀ ਹੈ, ਜਦੋਂ ਗੁਰੂ ਸਾਹਿਬ ਦੇ ਸਰੂਪ ਲਿਆਂਦੇ ਜਾਂਦੇ ਆ, ਆਪਾਂ ਟੀਵੀ 'ਚ ਵੇਖਦੇ ਆ ਵੈਸੇ ਕਿ ਬਹੁਤ ਜ਼ਿਆਦਾ ਉੱਥੇ ਰਸ਼ ਪੈ ਜਾਂਦਾ ਹੈ। ਤਾਂ ਵੇਲਾ ਇੱਕ ਮੁਕਰਰ ਹੁੰਦਾ ਹੈ, ਉਹ ਵੀ ਬਹੁਤ ਕਾਹਲੀ 'ਚ ਹੁੰਦੇ ਆ ਕਿ ਲੇਟ ਫਿਟ ਹੋ ਗਿਆ ਤਾਂ ਬਹੁਤ ਔਖਾ ਹੋ ਜਾਂਦਾ ਹੈ। ਸੋ ਹਰੇਕ ਚੀਜ਼ ਉੱਥੇ ਨਿਸ਼ਚਿਤ ਹੈ। ਜੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਨਾ, ਉਹਦੇ ਵਿੱਚ ਚੌਂਕੀਆਂ ਜੋ ਆਪਾਂ ਕੀਰਤਨ ਸਰਵਣ ਕਰਦੇ ਆ, ਸਾਰੀਆਂ ਚੀਜ਼ਾਂ ਇੱਕ ਕਾਇਦੇ ਦੇ ਵਿੱਚ ਚੱਲਦੀਆਂ, ਜਿਵੇਂ ਕੁਦਰਤ ਦੇ ਨਿਯਮ ਨੇ ਤਾਂ ਦਿਨ ਰਾਤ ਸਭ ਪੈਰ, ਉਸੇ ਤਰ੍ਹਾਂ ਉੱਥੇ ਵੀ ਇੱਕ ਨਿਯਮਾਵਲੀ ਹੈ, ਨਿਯਮਾਵਲੀ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਉਹਦੇ ਵਿੱਚ ਇਸ ਤਰ੍ਹਾਂ ਚਲੋ ਹੋ ਸਕਦਾ ਕੋਈ ਬੰਦਾ ਕੁਤਾਹੀ ਕਰ ਰਿਹਾ ਹੋਵੇ, ਹੋ ਸਕਦਾ ਬੰਦਾ ਕੋਈ ਡਿਸਟਰਬ ਕਰ ਰਿਹਾ ਹੋਵੇ, ਤਾਂ ਉਹ ਕੁਛ ਨਾ ਕੁਛ ਮਤਲਬ ਕਿ ਸਮਝਾ ਬੁਝਾ ਕੇ ਕੀਤਾ ਜਾਵੇ ਤਾਂ ਬਿਹਤਰ ਆ। ਪਰ ਇਹ ਹੁਣ ਐਕਸ਼ਨ ਲਿਆ ਗਿਆ, ਦੋ ਜਿਹੜੇ ਇਹ ਕਮੇਟੀ ਦੇ ਸੇਵਾਦਾਰ ਸੀ ਉਹ ਸਸਪੈਂਡ ਕਰ ਦਿੱਤੇ ਗਏ ਨੇ। ਪਰ ਲੋਕ ਹਾਲੇ ਵੀ ਕਹਿ ਰਹੇ ਨੇ ਕਿਉਂਕਿ ਵੀਡੀਓ ਕਾਫੀ ਦਿਲ ਨੂੰ ਹਿਲਾਉਣ ਵਾਲੀ ਆ, ਲੋਕੀ ਕਹਿੰਦੇ ਕਿ ਇਹਨਾਂ ਨੂੰ ਬਰਖਾਸਤ ਹੀ ਕਰੋ ਤੇ ਠੀਕ ਆ।
ਜੀ 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 ਜੀ, ਜਜ਼ਬਾਤ ਜੁੜ ਜਾਂਦੇ ਨੇ ਕਈ ਵਾਰੀ ਫਿਰ ਮਸਲਿਆਂ ਦੇ ਨਾਲ। ਹਾਂਜੀ ਹਾਂਜੀ, ਇੱਕ ਅਪਡੇਟ ਹੋ ਰਿਹਾ ਮੇਰੇ ਜੀ। ਖਿਆਲ ਦੇ ਨਾਲ, ਇੱਕ ਹੋਰ ਵੀ ਮਾਮਲਾ ਜਿਹੜਾ ਕੱਲ ਟਾਈਟਲਰ ਦੀ ਫੋਟੋ ਵਾਲਾ ਸੀਗਾ, ਤਾਂ ਉਹਦੇ ਵਿੱਚ ਵੀ ਸ਼ਿਕਾਇਤ ਦਰਜ ਹੋ ਗਈ ਆ। ਤਾਂ ਇਹਨਾਂ ਨੇ ਕਿਹਾ ਕਿ ਹੁਣ ਜਾਂ ਤਾਂ ਕਾਨੂੰਨ ਕਾਰਵਾਈ ਕਰੇ, ਨਹੀਂ ਤਾਂ ਫਿਰ ਜੋ ਸਿੱਖ ਪਰੰਪਰਾਵਾਂ ਨੇ ਅਸੀਂ ਉਹਨਾਂ ਦੇ ਹਿਸਾਬ ਕਿਤਾਬ ਨਾਲ ਸਜ਼ਾ ਦੇਵਾਂਗੇ। ਤਾਂ ਇਹ ਵੀ ਮਾਮਲਾ ਕਾਫੀ ਗੰਭੀਰ ਹੋ ਗਿਆ। ਤਾਂ ਇਹ ਪਰਚਾ ਦਰਜ ਜ਼ਰੂਰ ਹੋ ਗਿਆ, ਹਾਲੇ ਗ੍ਰਿਫਤਾਰੀ ਮੇਰੇ ਖਿਆਲ ਦੇ ਨਾਲ ਨਹੀਂ ਹੋਈ। ਔਰ ਦੱਸਦੇ ਆ ਕਿ ਉਹ ਵਿਅਕਤੀ ਹੈ ਜਿਹੜਾ ਕਰਮਜੀਤ ਸ਼ਾਇਦ ਉਹਦਾ ਨਾਮ ਆ, ਉਹ ਆਪਣੇ ਆਪ ਨੂੰ ਕਾਂਗਰਸ ਦਾ ਲੀਡਰ ਕਹਿ ਰਿਹਾ ਹੈ। ਆਪਣੇ ਆਪ ਨੂੰ ਮਤਲਬ ਸੋ ਕਾਲਡ ਲੀਡਰ ਹੈ ਕਿ ਨਹੀਂ ਹੈ ਪਤਾ ਨਹੀਂ ਹੈ, ਪਰ ਉਹ ਆਪਣੇ ਆਪ ਨੂੰ ਲੀਡਰ ਦੱਸਦਾ ਹੈ ਕਾਂਗਰਸ ਦਾ। ਤੇ ਹੋਰ ਵੀ ਤਸਵੀਰਾਂ ਉਹਦੀਆਂ ਟਾਈਟਲਰ ਦੇ ਨਾਲ ਮਿਲੀਆਂ। ਜੀ ਜੀ ਜੀ।